अस्सलाम वालेकुम लो जी यारो बेलियो मित्रों सज्जनों ते सहेलियों तुसीं देख रहे हो असमत पंजाबी जे तक तुसीं इस चैनल सबसक्राइब नहीं किया तो ज़रूर करो। लो जी इस तो पहले कि मैं आवां ट्रंप ने जी गालम गलोच की ओ बाबा जी वो पूरा जरा ना अपने बाबा जी के नक्शे कदम से मैंने लग रहा चलता होया उन्हें कितने बाबा जी की कोई गाल बंदा सुनना जरा बाबा जी उन्होंने कढ़ रहे थे कि हराम दिया वो कंजरा वो खंजीरा ਉਹ ਕਿਸੇ ਮਾਲਟ ਦੇ ਮੂੰਹ ਵਾਲਿਆ ਹਰਾਮਜ਼ਾਦਿਆ ਉਹਦੇ ਕਿਸੇ ਨੇ ਪੰਜਾਈ ਮੈਂ ਉਹਨੂੰ ਪਤਾ ਲੱਗ ਗਿਆ ਕਿ ਬਾਬਾ ਗਾਲਾਂ ਕੱਢਦਾ ਤੇ ਮੈਂ ਵੀ ਗਾਲਾਂ ਕੱਢਾਂ ਉਹਨੇ ਫਿਰ ਗਾਲਾਂ ਕੱਢੀਆਂ ਨੇ ਉਹਦੇ ਧਿਆਨ ਆ ਹਾਂ। ਲੇਕਿਨ ਇੱਕ ਵੀਡੀਓ ਜਿਹੜਾ ਨਾ ਕਲਿੱਪ ਭਗਵਤ ਮਾਨ ਦਾ ਹਾਂਜੀ ਉਹ ਆਪਣਾ ਪੰਜਾਬ ਇੰਡੀਆ ਪੰਜਾਬ ਦਾ ਚੜ੍ਹਦੇ ਪੰਜਾਬ ਦਾ CM ਚੀਫ ਮਿਨਿਸਟਰ ਆ ਵਜ਼ੀਰ ਆਲਾ ਉੱਥੇ ਦਾ ਪ੍ਰਧਾਨ ਮੰਤਰੀ ਆ ਉੱਥੇ ਦਾ ਬਈ ਉਹ ਆਪਣਾ ਕਿਤੇ ਪਾਰਲੀਮੈਂਟ 'ਚ ਖੜਾ ਅਤੇ ਉਹ ਕੋਈ ਗੱਲ ਕਰ ਰਿਹਾ ਮੋਦੀ ਜੀ ਦੀ ਹਾਂ ਮੈਂ ਕਹਿੰਦਾ ਵਾ ਕਿ ਵੀ ਉਹਨੇ ਕਮਾਲ ਮੋਦੀ ਦੀ ਵਜਾਈ ਆ ਹੋਏ ਹੁਣ ਆ ਜਿਹੜਾ ਪੰਜਾਬ ਦੇ ਵਿੱਚ ਭਗਵਤ ਮਾਨ ਆ ਇਹ ਆਏਗਾ ਉੱਥੇ ਆਮ ਆਦਮੀ ਪਾਰਟੀ ਦਾ CM ਆ ਉੱਥੇ ਹਾਂਜੀ ਆਮ ਆਦਮੀ ਪਾਰਟੀ ਤੁਹਾਨੂੰ ਪਤਾ ਜਿਹੜਾ ਕਿ ਉਹ ਕੇਜਰੀਵਾਲ ਆ ਉਹਦੀ ਪਾਰਟੀ ਆ ਉਹ ਇੱਦਾਂ ਹੀ ਤੁਸੀਂ ਸਮਝੋ ਆਮ ਆਦਮੀ ਪਾਰਟੀ ਨੂੰ ਜਿੱਦਾਂ ਤੁਸੀਂ ਕਹਿ ਲਓ ਕਿ ਪਾਕਿਸਤਾਨ 'ਚ PTI ਇਮਰਾਨ ਖਾਨ ਦੀ ਜਮਾਤ ਆ ਹਾਂਜੀ ਇੱਦਾਂ ਹੀ ਤੁਸੀਂ ਕਹਿ ਲਓ ਕਿ ਉੱਥੇ ਬੜੀ ਮਕਬੂਲ ਔਰ ਮਸ਼ਹੂਰ ਹੋ ਰਹੀ ਹੈ ਲੇਕਿਨ ਸ਼ਬ ਖੂਨ ਮਾਰਿਆ ਗਿਆ ਉਹਦੇ 'ਤੇ ਜਿੱਦਾਂ ਦਾ ਮੋਦੀ ਬਗੈਰਤ ਬੇਸ਼ਰਮ ਲਾਹਨਤੀ ਕਿਰਦਾਰ ਆ ਇਹਦੇ ਕੋਲ ਦੇਖ ਨਹੀਂ ਹੋਇਆ ਕਿਉਂਕਿ ਉਹ ਪਾਰਟੀ ਜਿਹੜੀ ਆ ਨਾ ਉਹ ਪੂਰੇ ਇੰਡੀਆ ਦੇ ਵਿੱਚ ਜਿਹੜਾ ਨਾ ਉਹ ਆਹਿਸਤਾ ਆਹਿਸਤਾ ਹਰ ਪ੍ਰੋਵਿੰਸ ਦੇ ਵਿੱਚ ਉਹ ਜਿਹੜੇ ਨਾ ਆਪਣੀ ਮਕਬੂਲੀਅਤ ਉਹ ਵੱਧ ਰਹੀ ਸੀ ਉਹਦੀ ਬਹੁਤ ਜ਼ਿਆਦਾ ਅਤੇ ਉਹ ਕਬੂਲ ਨਹੀਂ ਸੀ ਜਿੱਦਾਂ ਹੀ ਉਹ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਬੜੀ ਗੁਜਰਾਤ ਦੇ ਵਿੱਚ ਮੋਦੀ ਨੂੰ ਸਮਝ ਆ ਗਿਆ ਕਿ ਲੋ ਜੀ ਇੱਥੇ ਮੇਰੀਆਂ ਲੱਤਾਂ ਹਵਾ 'ਚ ਇਹਨੇ ਕਰ ਦੇਣੀਆਂ ਅਤੇ ਇੱਥੇ ਇਹਨੇ ਜੋ ਵਜਾਣਾ ਵਾ ਮੈਨੂੰ ਧਨ ਦਨਾਦਨ ਧਨ ਹੋਣੀ ਹੈ ਮੋਦੀ ਦੀ ਉਹਨੂੰ ਸਮਝ ਆ ਗਈ ਕਿ ਵੀ ਇਹ ਬਹੁਤ ਤੇਜ਼ੀ ਨਾਲ ਕਿਉਂਕਿ ਉਹ ਜਿਹੜੀ ਆਮ ਆਦਮੀ ਪਾਰਟੀ ਹੈ ਨਾ ਉਹ ਕੀ ਕਰਦੀ ਆ ਕਿ ਉਹਨੇ ਕਰਕੇ ਦਿਖਾਇਆ ਜਿੱਦਾਂ 3 ਸਾਲ ਦੇ ਵਿੱਚ ਇਮਰਾਨ ਖਾਨ ਨੇ ਪਾਕਿਸਤਾਨ ਦੇ ਵਿੱਚ ਹਕੂਮਤ ਕੀਤੀ ਤਾਂ ਕਿਤਨੇ ਬੜੇ ਉਹਨੇ ਕੰਮ ਕੀਤੇ ਕਿ ਹੈਲਥ ਕਾਰਡ ਹਰ ਘਰ ਦੇ ਫਰਦ ਨੂੰ 10 ਲੱਖ ਰੁਪਇਆ ਉਹਨੇ ਜਿਹੜਾ ਨਾ ਉਹ ਇਲਾਜ ਵਾਸਤੇ ਦਿੱਤਾ ਕਿ ਵੀ ਕਿਸੇ ਪ੍ਰਾਈਵੇਟ ਹਸਪਤਾਲ ਕਿਤੇ ਜਾ ਕੇ ਤਾਲੀਮ 'ਤੇ ਉਹਨੇ ਦਿੱਤਾ ਹਾਂਜੀ ਔਰ ਰਾਸ਼ਨ ਪਾਣੀ ਇਹ ਉਹ ਹਰ ਚੀਜ਼ ਔਰ ਮੁਲਕ ਤਰੱਕੀ ਕਰ ਰਿਹਾ ਸੀਗਾ 3 ਸਾਲ 'ਚ ਉਹਨੇ ਕਰਕੇ ਇੱਦਾਂ ਹੀ ਉਹ ਪਾਰਟੀ ਜਿਹੜੀ ਹੈ ਨਾ ਕੇਜਰੀਵਾਲ ਦੀ ਉਹਨੇ ਕਰਕੇ ਦਿਖਾਇਆ ਕੇਜਰੀਵਾਲ ਤੁਹਾਨੂੰ ਪਤਾ ਕਿ ਇੱਥੇ ਆਪਣਾ ਉਹ ਚੀਫ ਮਿਨਿਸਟਰ ਰਿਹਾ ਵਾ ਮੈਂ ਦਿੱਲੀ ਦਾ ਅਤੇ ਉਹ ਉੱਥੇ ਉਹਨੇ ਕਰਕੇ ਦਿਖਾਇਆ ਲੇਕਿਨ ਉਹ ਜਿਹੜਾ ਨਾ ਮੋਦੀ ਕੋ ਚੀਜ਼ ਹਜ਼ਮ ਨਹੀਂ ਹੋਈ। ਹੁਣ ਮੋਦੀ ਨੇ ਜਨਾਬ ਸ਼ਰਯੰਤਰ ਰਚਾਇਆ ਇੱਕ ਬਹੁਤ ਵੱਡਾ ਝੂਠਾ ਜਾਲੀ ਕਰਪਸ਼ਨ ਦੇ ਕੇਸ ਜਿੱਦਾਂ ਇਮਰਾਨ ਖਾਨ ਦੇ ਨਹੀਂ ਕਰਪਸ਼ਨ ਦੇ ਕੇਸ ਜਾਲੀ ਕਿਸਮ ਦੇ ਬਗੈਰ ਕੋਈ ਸਬੂਤ ਬਗੈਰ ਕੋਈ ਪ੍ਰੂਫ ਬਸ ਉਹ ਆਪਣਾ ਪੋਲੀਟੀਕਲ ਕੇਸਿਸ ਜਿਹੜੇ ਆ ਉਹ ਬਣਾ ਸਵਾਰ ਕੇ ਅਤੇ ਉਹ ਲਾ ਕੇ ਅਤੇ ਉਹਦੇ 'ਤੇ ਪਾਏ ਕਿੰਨਾ ਅਖਬਾਰ ਕੀਤਾ ਇਲੈਕਸ਼ਨ ਦੇ ਆਏ ਉਹ ਇਲੈਕਸ਼ਨ ਦੇ ਵਿੱਚ ਉਹ 2 ਨੰਬਰ ਜਾਲੀ ਕੰਪੇਨ ਕੀਤੀ ਗਈ ਅਤੇ ਉਹਦੇ ਵਿੱਚ ਉਹਦੀ ਪਾਰਟੀ ਵੈਸੇ ਹਾਰ ਗਈ ਉਹ ਉੱਥੇ ਲੇਕਿਨ ਫਿਰ ਵੀ ਬਹੁਤ ਸਾਰੀਆਂ ਸੀਟਾਂ ਲੈ ਗਈ ਉੱਥੇ ਲੇਕਿਨ ਹੁਣ ਜਿਹੜਾ ਉਹਨਾਂ ਦਾ ਵਰਡਿਕਟ ਆਇਆ ਉਹਦਾ ਅਦਾਲਤ ਨੇ ਉਹ ਕਲੀਅਰ ਕੀਤਾ ਕਿ ਬਈ ਇਹ ਤਾਂ ਸਾਰਾ 2 ਨੰਬਰ ਗੇਮ ਸੀਗੀ ਸਾਰੀ ਜਿਹੜਾ ਰਚਾਇਆ ਗਿਆ ਸ਼ਰਯੰਤਰ ਰਚਾਇਆ ਗਿਆ ਜਿਹੜਾ ਅਤੇ ਉਹ ਸਾਨੂੰ ਸਮਝ ਹੁਣ ਉਹ ਜਿਹੜਾ ਬਾਬੂ ਮਾਨ ਕਹਿੰਦਾ ਵਾ ਭਗਵਤ ਮਾਨ ਬਾਬੂ ਮਾਨ ਦੇ ਤਾਂ ਗਾਣੇ ਬੜੇ ਮਸ਼ਹੂਰ ਆ ਭਗਵਤ ਮਾਨ ਜਿਹੜਾ ਨਾ ਉਹ ਹੁਣ ਖੜਾ ਹੋ ਕੇ ਉੱਥੇ ਪੰਜਾਬ 'ਚ ਉਹਨਾਂ ਦੀ ਹਕੂਮਤ ਉਹ ਖੜਾ ਹੋ ਕੇ ਉੱਥੇ ਜਿਹੜਾ ਨਾ ਉਹ ਹੁਣ ਜਿਹੜਾ ਉਹਦੀ ਕਲਾਸ ਲੈ ਰਿਹਾ ਮੋਦੀ ਦੀ ਮੈਂ ਕਹਿੰਦਾ ਯਾਰ ਕਿ ਦੇਖਣ ਵਾਲੀ ਆ ਉਹ ਕਲਾਸ ਉਹਨੇ ਜਿਹੜੇ ਇਹਨਾਂ ਲੱਤਾਂ ਵਾਸ਼ ਕਰ ਦਿੱਤੀਆਂ ਉਹਦੀਆਂ ਮੋਦੀ ਦੀਆਂ ਕਿ ਉਹ ਕਹਿ ਰਿਹਾ ਕਿ ਬਈ ਜਿੱਥੇ ਜਾਂਦਾ ਉੱਥੇ ਜੱਫੀਆਂ ਪਾਉਂਦਾ ਜਾ ਕੇ ਹਾਂ ਬਲਕਿ ਇੱਕ ਉਹਦਾ ਬੜਾ ਕਮਾਲ ਆ ਜ਼ਰਾ ਸੁਣੋ ਕੀ ਕਹਿੰਦਾ ਫਿਰ ਇਹਦੇ 'ਤੇ ਗੱਲ ਕਰਦੇ ਹਾਂ ਥੋੜ੍ਹੀ ਜਿਹੀ। ਹਰ ਚੌਥੇ ਦਿਨ ਹਰ 5ਵੇਂ ਦਿਨ ਸਾਡਾ ਪ੍ਰਧਾਨ ਮੰਤਰੀ ਕਿਸੇ ਨਾ ਕਿਸੇ ਮੁਲਕ 'ਚ ਜਾਂਦਾ ਕੋਈ ਫਾਇਦਾ ਹੋਇਆ ਜੀ ਪਤਾ ਨਹੀਂ ਕਿਹੜੇ ਮੁਲਕਾਂ 'ਚ ਜਾਂਦੇ ਆ ਪ੍ਰਧਾਨ ਮੰਤਰੀ ਜੀ ਨਾ ਹੀ ਨਹੀਂ ਸੁਣੇ ਉਹਨਾਂ ਮੁਲਕਾਂ ਦੇ ਮੈਨੂੰ ਤਾਂ ਲੱਗਦਾ ਥੱਲੇ ਦੇਖ ਕੇ ਜਹਾਜ਼ ਲਾ ਲੈਂਦੇ ਨੇ ਵੀ ਲਾਈਟਾਂ ਜਿਹੀਆਂ ਲੱਗੀਆਂ ਹੋਈਆਂ ਨੇ ਕੋਈ ਮੁਲਕ ਹੀ ਹੋਊਗਾ ਲਾ ਲਓ ਥੱਲੇ ਕੋਈ ਵਿਦੇਸ਼ ਨੀਤੀ ਨਹੀਂ ਜਿੱਥੇ ਜਾਂਦੇ ਆ ਉਹਦੇ ਜੱਫੀ ਜੀ ਪਾ ਕੇ ਮੋਦੀ ਇੱਥੋਂ ਲੈ ਕੇ ਜਾਂਦੇ ਆ ਸਾਰੀ ਆਡੀਅנס ਇੱਕ ਪਲੈਨਡ ਸ਼ੋਅ ਲੈ ਕੇ ਜਾਂਦੇ ਆ ਜੀ ਇੱਥੋਂ ਉੱਥੇ ਜਾ ਕੇ ਕਹਿੰਦੇ ਬਹੁਤ ਵੀ ਵੱਡਾ ਅਵਾਰਡ ਮਿਲ ਗਿਆ ਬਹੁਤ ਵੱਡਾ ਮੋਦੀ ਸਾਹਿਬ ਨੂੰ ਅਵਾਰਡ ਮਿਲ ਗਿਆ ਉੱਥੋਂ ਦੇ ਰਾਸ਼ਟਰਪਤੀ ਨੇ ਆਪ ਅਵਾਰਡ ਦਿੱਤਾ ਹੈ ਉਹਨਾਂ ਦੀ ਵਾਜੀ ਇਹਦੀ 10,000 ਹੈ ਕਿਸੇ ਦੀ 9200 ਹੈ ਵੀ ਜਿੱਥੇ 140 ਕਰੋੜ ਬੰਦਾ ਰਹਿੰਦਾ ਤੁਸੀਂ ਉੱਥੇ ਰਹੋ ਜਨਾਬ ਉੱਥੇ ਤਾਂ ਰਹਿੰਦੇ ਨਹੀਂ ਡਿਸਕਵਰੀ ਚੈਨਲ ਤੇ ਵੀ ਉਹੀ ਫਿਰਦਾ ਹੁੰਦਾ ਜੀ ਮਤਲਬ ਕੋਈ ਯਾਰ ਉਹ ਜਾਨਵਰਾਂ ਦਾ ਚੈਨਲ ਹੈ ਉਹਨੂੰ ਤਾਂ ਛੱਡ ਦੇ ਉੱਤੇ ਵੀ ਤਈ ਆਉਣਾ ਚਲ ਠੀਕ ਹੈ ਜਿੱਦੇ ਕੋਈ ਪ੍ਰਧਾਨ ਮੰਤਰੀ ਤੇ ਕੋਈ ਡਾਕੂਮੈਂਟਰੀ ਬਣਾਉਣ ਉਹ ਚਲ ਠੀਕ ਹੈ ਉਹਦੇ ਨਾਲ ਫਿਰਦਾ ਸੀ ਉਹ ਜਿਹੜਾ ਕੀੜੇ ਖਾ ਜਾਂਦਾ ਛਿਪਕਲੀਆਂ ਜਾਂ ਖਾ ਜਾਂਦਾ ਉਹਦੇ ਨਾਲ ਹੀ ਫਿਰਦਾ ਸੀ ਮੈਂ ਕਹਿੰਦਾ ਕਮਾਲ ਹੈ ਵੀ ਉਹਨੇ ਜਿਹੜਾ ਲੰਮਾ ਪਾਇਆ ਮੋਦੀ ਨੂੰ ਬਲਕਿ ਜਿਹੜੀ ਕਮਾਲ ਦੀ ਗੱਲ ਮੈਨੂੰ ਲੱਗੀ ਨਾ ਕਹਿੰਦਾ ਕਿ ਮੋਦੀ ਜਹਾਜ਼ ਲੈ ਕੇ ਨਿਕਲ ਜਾਂਦਾ ਉੱਤੇ ਦੇਖਦਾ ਜਿੱਥੇ ਕੋਈ ਬੱਤੀਆਂ ਜਲਦੀਆਂ ਨਜ਼ਰ ਆਉਂਦੀਆਂ ਥੱਲੇ ਕਹਿੰਦਾ ਇੱਥੇ ਲਾ ਲਓ ਜਹਾਜ਼
ਤੇ ਕੋਈ ਨਾ ਕੋਈ ਮੁਲਕ ਤਾਂ ਹੋਊਗਾ। ਇੱਥੇ ਹੀ ਲਾ ਲਓ ਜਾ ਕੇ, ਉੱਥੇ ਜਾ ਕੇ ਜੱਫੀਆਂ ਪਾਓ, ਫਿਲਮਾਂ ਬਣਾਓ। ਉਹ ਕਹਿੰਦਾ ਨਾਲ ਬੰਦੇ ਆਪਣੇ ਲੈ ਜਾਂਦਾ, ਉੱਥੇ ਕਹਿੰਦਾ ਮੋਦੀ ਜੀ ਜ਼ਿੰਦਾਬਾਦ, ਕਿਆ ਬਾਤ ਹੈ ਜੀ, ਮੋਦੀ ਜੀ ਕਿਆ। ਛੋਟੇ ਛੋਟੇ ਮੁਲਕ ਕਹਿੰਦੇ ਉੱਥੇ ਜਹਾਜ਼ ਲਈ, ਜਿਹੜਾ ਐਡਾ ਵੱਡਾ ਮੁਲਕ ਆ ਉਹਦੇ 'ਚ ਰਹਿੰਦਾ ਨੀਗਾ, ਬਾਹਰ ਤੁਰਿਆ ਫਿਰਦਾ। ਅਤੇ ਉਹ ਕਹਿੰਦਾ ਇੱਥੇ ਜ਼ਿਕਰ ਕਿ ਉਹ ਜਿਹੜੇ ਜਾਨਵਰਾਂ ਦਾ ਚੈਨਲ ਆ ਜੀਓਗ੍ਰਾਫੀ ਯਾ ਓਏ ਮੋਦੀ ਉਹਦੇ 'ਚ ਵੀ ਲੱਗਾ ਫਿਰਦਾ। ਹਾਂ, ਹਰ ਜਗ੍ਹਾ 'ਤੇ ਮੋਦੀ ਕਹਿੰਦਾ ਜਾਨਵਰਾਂ ਦਾ ਚੈਨਲ, ਯਾਰ ਤੂੰ ਉੱਥੇ ਕੀ ਕਰਦਾ ਫਿਰਦਾ। ਹਾਲਾਂਕਿ ਉਹ ਕੋਈ ਦੱਸੋ ਯਾਰ ਭਗਵੰਤ ਮਾਨ ਨੂੰ ਕਿ ਵੀ ਮੋਦੀ ਵੀ ਇੱਕ ਜਾਨਵਰ ਹੀ ਆ। ਮੋਦੀ ਇੱਕ ਬੜਾ ਵੱਡਾ ਜਾਨਵਰ ਆ, ਇਹ ਬੜਾ ਵੱਡਾ ਖੰਜ਼ੀਰ ਹੈ, ਇਹ ਵੀ ਬੜਾ ਵੱਡਾ ਹਰਾਮ ਦਾ ਵਾ। ਯਕੀਨ ਕਰੋ ਹੁਣ ਤਾਂ ਜਿੰਨਾ ਇਹ ਬਦਨਾਮ ਹੋਇਆ ਨਾ ਮੋਦੀ, ਜਿੱਦਾਂ ਇਹ ਖੁੱਲ੍ਹ ਕੇ ਆਇਆ, ਮਤਲਬ ਉਹ ਜੱਫੀ ਤੇ ਜੱਫੀ ਪਾ ਕੇ, ਨਾ ਇਹਨੂੰ ਕੋਈ ਗੱਲ ਕਰਨੀ ਆਉਂਦੀ ਆ, ਬਿਲਕੁਲ ਇੱਦਾਂ ਕਹਿ ਲਓ ਕਿ ਦੂਜਾ ਸ਼ਹਿਬਾਜ਼ ਸ਼ਰੀਫ ਆ। ਹਾਂ ਬਲਕਿ ਹਾਂ ਯਾਰ ਸ਼ਹਿਬਾਜ਼ ਸ਼ਰੀਫ ਉਹਦੇ 'ਤੇ ਵੀ ਗਿਆ ਗੁਜ਼ਰਿਆ ਵਾ। ਹਾਂ ਕਿਉਂਕਿ ਬਈ ਉਹ ਕਮ ਸੇ ਕਮ ਕਿਸੇ ਨੂੰ ਸਲੂਟ ਤੇ ਨਹੀਂ ਮਾਰਦਾ ਖੜਾ ਹੋ ਕੇ ਮੋਦੀ। ਹਾਂ ਸਾਡਾ ਵਾਲਾ ਤਾਂ ਯਾਰ ਸਲੂਟ ਮਾਰੀ ਜਾਂਦਾ ਯਾਰ ਟਰੰਪ ਨੂੰ ਉੱਥੇ। ਆਹ ਦੇਖੋ ਟਰੰਪ ਨੇ ਕੀ ਬਗੈਰਤੀ ਬੇਸ਼ਰਮੀ ਕੀਤੀ, ਉਹਨੂੰ ਨੋਬਲ ਇਨਾਮ ਦੇ। ਹਾਲਾਂਕਿ ਟਰੰਪ ਨੇ ਕੋਸ਼ਿਸ਼ ਕੀਤੀ ਕਿ ਵੀ ਮੋਦੀ ਨੂੰ ਕੀ ਕਿਹਾ ਜਾਏ ਕਿ ਵੀ ਮੈਨੂੰ ਮੰਨ ਅਤੇ ਮੈਨੂੰ ਤੂੰ ਵੀ ਨੋਬਲ ਪੀਸ ਵਾਸਤੇ ਜਿਹੜਾ ਰਿਕਮੈਂਡ ਕਰ। ਹਾਲਾਂਕਿ ਮੋਦੀ ਕਰ ਸਕਦਾ ਸੀਗਾ, ਹਾਂ ਮੋਦੀ ਦਾ ਦਿਲ ਵੀ ਸੀ ਕਿ ਕਰ ਦੇਵੇ। ਉੱਥੇ ਆਪੋਜੀਸ਼ਨ ਬੜੀ ਤਗੜੀ ਆ। ਹਾਂਜੀ ਉੱਥੇ ਉਹ ਜਿਹੜੀ ਆਪਣਾ ਰਾਹੁਲ ਗਾਂਧੀ ਦੀ ਪਾਰਟੀ ਆ ਕਾਂਗਰਸ ਵਾਲੀ, ਉਹਨਾਂ ਨੇ ਬਾਂਹ ਕੇ ਰੱਖੀ ਹੈ ਇੱਥੇ, ਮੋਦੀ ਨੂੰ ਹਿੱਲਣ ਨਹੀਂ ਦਿੰਦੇ। ਉਹਨੂੰ ਪਤਾ ਸੀ ਮੈਂ ਇੱਧਰ ਹੋਇਆ ਨਾ ਥੋੜ੍ਹਾ ਜਿਹਾ ਟਰੰਪ ਵਾਲੇ ਪਿੱਛੇ ਇਹਨਾਂ ਨੇ ਮੈਨੂੰ ਚੜਾ ਦੇਣਾ, ਅੱਗੇ ਗੇਮ ਹੋ ਜਾਣੀ। ਸ਼ਹਿਬਾਜ਼ ਸ਼ਰੀਫ ਨੂੰ ਇਹ ਡਰ ਕੋਈ ਨਹੀਂ ਗਾ ਪਾਕਿਸਤਾਨ ਦੇ ਵਿੱਚ, ਕਿਉਂਕਿ ਇੱਥੇ ਉਹ ਫੌਜੀ ਲੈ ਕੇ ਆਇਆ ਉਹਨੂੰ ਜਰਨੈਲ। ਹਾਂ ਜਰਨੈਲਾਂ ਦੀ ਬੰਦੂਕ 'ਚ ਚੜ੍ਹਿਆ, ਬੂਟ ਚੱਟਦਾ ਉੱਥੇ ਖਲੋਤਾ, ਅਤੇ ਉਹਨੂੰ ਕੀ ਪਰਵਾਹ, ਜੋ ਹੁਕਮ ਆਉਂਦਾ ਉੱਥੇ ਉਹ ਜਿਹੜਾ ਨਾ ਉਹਨੂੰ ਨੋਮੀਨੇਟ ਕਰ ਦਿੰਦਾ। ਖੈਰ ਨਹੀਂ ਵੇ ਆਹ ਜਿਹੜਾ ਵੀ ਮੈਂ ਇੱਕ ਸਲਾਮ ਪੇਸ਼ ਕਰਦਾ ਵਾਂ ਵੀ ਭਗਵੰਤ ਮਾਨ ਨੂੰ ਵੀ, ਅਤੇ ਮੈਂ ਕਹਿੰਦਾ ਕਮਾਲ ਇਹਨੇ ਜਿਹੜਾ ਨਾ ਉਹ ਕਲਾਸ ਲਈ ਹੈ ਮੋਦੀ ਦੀ। ਹਾਂ ਜੱਫੀ ਪਾ ਕੇ ਅਤੇ ਨਾਲ ਮੇਰੇ ਪੱਪੀ ਵੀ ਲੈ ਲਈ ਇਹਨੇ, ਜੋ ਇਹਨੇ ਉਹਦਾ ਹਿਸਾਬ ਕੀਤਾ। ਪਰ ਉੱਥੇ ਪੰਜਾਬ ਦੇ ਜਿਹੜੇ ਲੋਕ, ਚੜ੍ਹਦੇ ਪੰਜਾਬ ਦੇ ਲੋਕ, ਬਈ ਉਹਨਾਂ ਨੂੰ ਵੀ ਸੁਨਾਮ ਆ। ਵੈਸੇ ਉਹ ਦੇਖੋ ਕਿ ਕਿੰਨੀ ਕੰਪੇਨ ਹੋਈ ਇਹਨਾਂ ਦੇ ਖਿਲਾਫ, ਝੂਠਾ ਪ੍ਰੋਪੋਗੰਡਾ ਹੋਇਆ ਇਹ ਆਮ ਆਦਮੀ ਪਾਰਟੀ ਦੇ ਖਿਲਾਫ, ਲੇਕਿਨ ਉਹ ਉਹਨਾਂ ਨੇ ਕਬੂਲ ਹੀ ਨਹੀਂ ਕੀਤੀ। ਹਾਂ ਉਹ ਕਹਿੰਦੇ ਨਹੀਂ ਸਾਨੂੰ ਪਤਾ ਕੇਜਰੀਵਾਲ ਦਾ, ਸਾਨੂੰ ਪਤਾ ਹੈ ਆਪਣਾ ਭਗਵੰਤ ਮਾਨ ਦਾ ਕਿ ਵੀ ਇਹ ਕਰਪਟ ਨਹੀਂ ਆ ਲੋਕ, ਇਹ ਲੋਕ ਅੱਛੇ ਆ, ਕੰਮ ਕਰਨ ਵਾਲੇ ਲੋਕ ਆ। ਅਤੇ ਉਹਨਾਂ ਨੇ ਡਟ ਕੇ ਵੋਟ ਦਿੱਤਾ ਔਰ ਨਾਲ ਖੜ੍ਹੇ ਹੋਏ ਉਹਨਾਂ ਦੇ। ਅਤੇ ਉਹ ਦੇਖ ਲਓ ਅੱਜ ਅਦਾਲਤ ਤੋਂ ਵੀ ਫੈਸਲਾ ਆ ਗਿਆ ਕਿ ਬਿਲਕੁਲ 2 ਨੰਬਰ ਜਾਅਲੀ ਕਰਪਸ਼ਨ ਦੇ ਕੇਸ ਉਹਨਾਂ 'ਤੇ ਠੋਕੇ ਸੀਗੇ। ਸਾਰੀ ਪਾਰਟੀ ਤਿੱਤਰ ਬਿੱਤਰ ਕੀਤੀ ਜਿੱਦਾਂ ਇੱਥੇ ਪਾਕਿਸਤਾਨ ਦੇ ਵਿੱਚ ਕੀਤੀ ਆ। ਪਾਕਿਸਤਾਨ ਦੇ ਵਿੱਚ ਵੀ ਦੇਖ ਲਓ ਇਮਰਾਨ ਖਾਨ, ਅੱਜ ਵੀ ਪੂਰੀ ਕੌਮ ਡਟ ਕੇ ਖੜੀ ਆ। ਉਹ ਇਲੈਕਸ਼ਨ ਹੋਏ ਜਿੱਦਾਂ ਹੀ ਪੂਰੀ ਕੌਮ ਨੇ ਇਮਰਾਨ ਖਾਨ ਨੂੰ ਵੋਟ ਪਾਇਆ, ਠੀਕ ਹੈ, 2/3 ਅਕਸਰੀਅਤ ਦੇ ਦਿੱਤੀ। ਲੇਕਿਨ ਪ੍ਰੋਬਲਮ ਆ ਵਾ ਇੰਡੀਆ ਦੇ ਵਿੱਚ ਅਤੇ ਪਾਕਿਸਤਾਨ ਦੇ ਵਿੱਚ ਕਿ ਵੀ ਉੱਥੇ ਜਿਹੜੀ ਮਿਲਟਰੀ ਆ ਨਾ ਉਹ ਮੁਦਾਖਲਤ ਨਹੀਂ ਕਰਦੀ। ਇਹ ਉੱਥੇ ਦੀ ਜਿਹੜੀ ਸਟੈਬਲਿਸ਼ਮੈਂਟ ਆ ਉਹ ਸਿਆਸਤ ਦੇ ਵਿੱਚ ਮੁਦਾਖਲਤ। ਇੱਥੇ ਜਿਹੜੇ ਨਾ ਉਹਨਾਂ ਨੇ ਰਾਤੋਂ ਰਾਤ ਚੋਰੀ ਕਰ ਲਈ। ਹਾਂ ਚੋਰੀ ਨਾ, ਇੱਥੇ ਅਦਾਲਤਾਂ ਜਿਹੜੀਆਂ, ਉੱਥੇ ਤਾਂ ਅਦਾਲਤਾਂ ਫਿਰ ਵੀ ਆਜ਼ਾਦ ਆ। ਦੇਖੋ ਉਹਨਾਂ ਅਦਾਲਤਾਂ ਨੇ ਫੈਸਲਾ ਸੁਣਾ ਦਿੱਤਾ। ਇੱਥੇ ਜਿਹੜਾ ਪਾਕਿਸਤਾਨ ਦੇ ਵਿੱਚ ਉਹ ਇਹਨਾਂ ਦਾ ਬੇੜਾ ਗਰਕ ਹੋਵੇ, ਇਹਨਾਂ ਦਾ ਲਾਹਨਤੀਆਂ ਦਾ ਪੂਰਾ ਅਦਾਲਤੀ ਨਿਜ਼ਾਮ ਹੀ ਇਹਨਾਂ ਨੇ ਬਦਲ ਕੇ ਰੱਖ ਦਿੱਤਾ। ਸਭ ਆਪਣੇ ਟੱਟੂ ਜੱਜ ਲਿਆ ਕੇ ਬਿਠਾ ਦਿੱਤੇ। ਇੱਥੇ ਕਿਹੜਾ ਇਨਸਾਫ। ਉਹ ਚੋਰੀ ਕੀਤਾ ਮੈਂਡੇਟ ਵੀ, ਹਾਂਜੀ ਅਦਾਲਤਾਂ ਵੀ ਆਪਣੀਆਂ ਬਿਠਾਤੀਆਂ, ਨਾ ਉੱਥੋਂ ਕੀ ਇਨਸਾਫ ਦਾ। ਇਮਰਾਨ ਖਾਨ ਨੂੰ ਕੈਦ ਕਰ ਦਿੱਤਾ। ਇਮਰਾਨ ਖਾਨ ਅੱਜ ਵੀ ਅੰਦਰ। ਅਗਰ ਇਮਰਾਨ ਖਾਨ ਕਿਤੇ ਇਹ ਇੰਡੀਆ ਦੇ ਵਿੱਚ ਹੁੰਦਾ, ਜਾਂ ਤੁਸੀਂ ਕਹਿ ਲਓ ਕਿ ਆ ਪਾਕਿਸਤਾਨ ਦੀਆਂ ਜਿਹੜੀਆਂ ਅਦਾਲਤਾਂ ਇਹ ਇੰਡੀਆ ਵਰਗੀਆਂ ਅਦਾਲਤਾਂ ਹੁੰਦੀਆਂ, ਉੱਥੇ ਦੇ ਜੱਜ ਇੱਥੇ ਹੁੰਦੇ ਹੈ, ਅਤੇ ਉਹ ਇਮਰਾਨ ਖਾਨ ਅੱਜ ਅੰਦਰ ਨਹੀਂ ਹੁੰਦਾ। ਜਿਸ ਤਰ੍ਹਾਂ ਕੇਜਰੀਵਾਲ ਜਿਹੜਾ ਰਿਹਾ ਹੋਇਆ, ਵੀ ਅੱਜ ਇਮਰਾਨ ਖਾਨ ਵੀ ਰਿਹਾ ਹੋ ਜਾਂਦਾ। ਉਹਦੇ 'ਤੇ ਵੀ ਝੂਠੇ ਕਰਪਸ਼ਨ ਦੇ ਜਿਹੜੇ ਨੇ ਨਾ ਉਹ ਲੱਗੇ ਹੋਏ। ਖੈਰ ਐਨੀਵੇ ਮੋਦੀ ਦੀ ਉਹਨੇ ਚੰਗੀ ਠੋਕੀ, ਉਹਦੇ 'ਤੇ ਬਈ ਵੈਲ ਡਨ ਆ ਵੀ ਤੈਨੂੰ ਭਗਵੰਤ ਮਾਨ, ਕਮਾਲ ਕੀਤੀ ਹੈ ਤੂੰ, ਜ਼ਬਰਦਸਤ ਆ। ਅਤੇ ਉਹਦੇ ਬਾਅਦ ਜਨਾਬ ਆ ਜਾਓ ਇਹਦੇ 'ਤੇ ਹਰਾਮਜ਼ਾਦਾ ਔਰੰਜ ਜਿਹੜਾ ਮਾਲਟਾ ਕਹਿੰਦੇ ਇਹਨੂੰ ਅੱਜ ਕੱਲ੍ਹ ਟਰੰਪ ਨੂੰ ਬਗੈਰਤ ਨੂੰ। ਟਰੰਪ ਜਨਾਬ ਹੁਣ ਸਿੱਧਾ ਹੋ ਗਿਆ। ਹਾਂਜੀ ਉਹਨੇ ਹੁਣ ਕੀਤੀ ਹੈ ਟਵੀਟ 'ਚ ਉਹਨੇ ਕੱਢੀਆਂ ਗਾਲਾਂ। ਅੱਲਾ ਮਾਫ, ਯਕੀਨ ਕਰੋ ਐਡੀ ਵੱਡੀ ਗੱਲ ਤੇ ਬਾਬਾ ਜੀ ਨਹੀਂ ਕੱਢਦੇ, ਐਡੀ ਵੱਡੀ ਉਹਨੇ ਕੱਢ ਦਿੱਤੀ ਆ FF ਵਾਲੀ। FF ਵਾਲੀ ਗਾਲ ਕੱਢ ਕੇ ਉਹ ਕਹਿੰਦਾ ਜੀ ਪਾਗਲ ਹੋ ਗਿਆ, ਘਬਰਾ ਗਿਆ। ਮੈਨੂੰ ਲੱਗਦਾ ਇਹਨੇ ਆਪਣੇ ਕੱਪੜੇ ਵੀ ਫਾੜ ਲਏ ਹੋਣੇ ਆ ਟਰੰਪ ਨੇ। ਹੁਣ ਤੁਹਾਨੂੰ ਇੰਨਾ ਉਤਾਵਲਾ ਕਿਉਂ ਨਜ਼ਰ ਆਇਆ? ਕਹਿੰਦਾ ਜੀ ਆਪਣਾ ਸਟੇਟ ਆਫ ਹਾਰਮਸ ਖੋਲ੍ਹ ਦਿਓ 48 ਘੰਟੇ ਦੇ ਵਿੱਚ, ਨਹੀਂ ਤਾਂ ਜਿਹੜਾ ਨਾ ਉਹਨੂੰ ਕਹਿ ਰਿਹਾ ਹਰਾਮਜ਼ਾਦਿਓ, ਟਰੰਪ ਕਹਿ ਰਿਹਾ ਹਰਾਮਜ਼ਾਦਿਓ ਸਟੇਟ ਆਫ ਹਾਰਮਸ ਖੋਲ੍ਹ ਦਿਓ, ਨਹੀਂ ਤਾਂ ਮੈਂ ਤੁਹਾਨੂੰ ਜਨਮ ਬਣਾ ਦਿਆਂਗਾ।
ਮੈਂ ਹਰ ਜਗ੍ਹਾ 'ਤੇ ਜਿਹੜਾ ਨਾ ਬੰਬਾਰੀ ਕਰਾ ਦਿਆਂਗਾ, ਮੈਂ ਖਤਮ ਸ਼ੁੱਧ ਕਰਕੇ ਰੱਖ ਦਿਆਂ। ਉਹ ਬਈ ਤੇਰੇ ਬਸ 'ਚ ਹੁੰਦਾ, ਤੂੰ ਹੁਣ ਤਾਂ ਖਤਮ ਸ਼ੁੱਧ ਕਰ ਚੁੱਕਿਆ ਹੋਣਾ ਸੀਗਾ। ਬਾਬਾ ਜੀ ਕਹਿੰਦੇ ਵੀ ਖਤਮ ਸ਼ੁੱਧ ਕਰ ਦੂਗਾ, ਇਹ ਗਰੀਦਾ ਫਰੂਕੀ ਹੈ। ਮੈਂ ਬਾਬਾ ਜੀ ਗਰੀਦਾ ਫਰੂਕੀ ਨਹੀਂ, ਗਰੀਦਾ ਚੁੰਮੀ। ਹਾਂ ਬਾਬਾ ਜੀ ਕਹਿੰਦੇ ਉਹੀ ਹੈ, ਇਹ ਕੀ ਗਰੀਦਾ ਚੁੰਮੀ ਹੈ ਜਿਹੜਾ ਇਰਾਨ ਨੂੰ ਖਤਮ ਸ਼ੁੱਧ ਕਰ ਦੇਗਾ। ਬਈ ਇਹਦੇ ਇਖਤਿਆਰ 'ਚ ਹੁੰਦਾ, ਇਹ ਕਾਦਾ ਕਰ ਚੁੱਕਿਆ ਹੁੰਦਾ। ਔਰ ਕੀ ਹਜੇ ਤੱਕ ਨਹੀਂ, ਔਰ ਜੋ ਇਹਨੇ ਸਿਵਿਲੀਅਨ ਉੱਥੇ ਜਿਹੜੇ ਨਾ ਉਹਦੇ ਬੰਬਾਰੀ ਕੀਤੀ ਆ, ਔਰ ਜੋ ਇਹਨੇ ਬਗੈਰਤੀ ਬੇਸ਼ਰਮੀ ਕੀਤੀ ਆ, ਇੰਟਰਨੈਸ਼ਨਲ ਜਿਹੜੇ ਹਿਊਮਨ ਰਾਈਟਸ ਆ, ਲਾਅ ਹੈ ਜਿਹੜਾ, ਉਹਦੇ ਖਿਲਾਫ ਵਰਜ਼ੀ ਇਹਨੇ ਕੀਤੀ ਆ ਬਗੈਰਤ ਬੇਸ਼ਰਮ ਨੇ। ਪਿੱਛੇ ਕੁਝ ਰਹਿ ਨਹੀਂ ਗਿਆ। ਸਭ ਤੋਂ ਵੱਡੇ ਬੰਬ ਨੇ ਉੱਥੇ ਸੁੱਟੇ ਨੇ, ਲੇਕਿਨ ਇਰਾਨ ਅੱਜ ਵੀ ਖੜਾ। ਔਰ ਇਹਦੀ ਠੋਕਰਿਆ, ਇਹਦੇ ਤਿਆਰੇ ਇੱਦਾਂ ਲੋਕੀ ਕਹਿ ਰਹੀ, ਕੀ ਨਹੀਂ ਦੁਨੀਆ ਕਹਿ ਰਹੀ ਆ ਬਈ ਅਮਰੀਕੀ ਤਿਆਰੇ ਇੱਦਾਂ ਡੇਰ ਰਹੇ ਜਿੱਦਾਂ ਮੇਰਾ ਤੈਨੂੰ ਕਾਗਜ਼ ਦੇ ਤਿਆਰੇ ਬਣੇ ਹੋ। ਉਹ ਜਾਂਦੇ ਆ, ਉਹ ਠੱਕ ਕਰਕੇ ਥੱਲੇ ਸੁੱਟ ਦਿੰਦੇ ਆ ਉੱਥੇ। ਅੱਜ ਦੇਖ ਲਓ, ਅੱਜ ਉਹ ਵੱਡਾ C-130 ਉਹ ਉਹਨਾਂ ਨੇ ਪਾੜ ਕੇ ਰੱਖ ਛੱਡਿਆ ਥੱਲੇ, ਐਡਾ ਵੱਡਾ ਜਹਾਜ਼। ਮੇਰਾ ਮਤਲਬ ਉਹਦੇ ਛੱਡਿਆ ਕੱਖ ਨਹੀਂ। ਉਹਦੇ ਬਲੈਕ ਹੋਕ 2 ਹੈਲੀਕਾਪਟਰ ਉਹਨਾਂ ਨੇ ਉਡਾ ਦਿੱਤੇ ਆ, F-15 F-14 ਉਹ ਛੱਡਦੇ ਨਹੀਂ ਪਏ ਕੁਛ ਵੀ ਭਾਜੀ। ਪੂਰਾ ਸਟੇਟ ਆਫ ਹਰਮਸ ਉਹਨਾਂ ਦੇ ਕੰਟਰੋਲ 'ਚ। ਹੁਣ ਆਹ ਸਾਰਾ ਕੁਛ ਦੇਖ ਕੇ ਨਾ ਉਹਨੇ ਜਿੱਦਾਂ ਗੈਮਰਾ ਤੇ ਪਾਇਲਟ ਉਹਨਾਂ ਨੇ ਬਚਾ ਲਿਆ ਆਪਣਾ, ਕਿ ਪਾਇਲਟ ਅਸੀਂ ਬਚਾ ਲਿਆ ਜੀ। ਉਹ ਵੀ ਦਮੂਆ ਜਿਹੀ ਆਈ, ਉਹ ਸਮਝ ਨਹੀਂ ਆ ਰਹੀ ਕੋਈ ਬਚੇਗਾ ਕਿ ਨਹੀਂ ਬਚੇਗਾ। ਲੇਕਿਨ ਉਹ ਕਿਉਂਕਿ ਉਹ ਹੈਲੀਕਾਪਟਰ ਵੀ ਡਿੱਗਾ ਉਹਦਾ, ਉਹ ਜਿਹੜਾ ਨਾ ਉਹ ਗੁੱਸਾ ਬੜਾ ਇਹਨੂੰ ਕਿ ਬਈ ਇੰਨੇ ਸਾਡੇ ਤਿਆਰੇ ਗਿਰ ਗਏ, ਇੰਨਾ ਸਾਰਾ ਕੁਝ ਹੋ ਗਿਆ। ਉਹ ਅਸੀਂ ਜਿਹੜਾ ਨਾ ਆਪਣਾ ਉਹ ਤਾਂ ਲੈ ਆਏ, ਲੇਕਿਨ ਪ੍ਰੋਬਲਮ ਹੈ ਕਿ ਜੰਗ ਹੁਣ ਇਹ ਲੜ ਨਹੀਂ ਸਕਦੇ ਇਕੱਲੇ। ਇਹਦਾ ਕੋਸ਼ਿਸ਼ ਸੀਗੀ ਟਰੰਪ ਦੀ ਕਿ ਬਈ ਸਾਰੇ ਜਿੰਨੇ ਵੀ ਦੂਜੇ ਇੱਧਰ ਉੱਧਰ ਦੇ ਨੇਟੋ ਵਾਲੇ ਇਹ ਆ ਜਾਣਗੇ ਇਹਦੇ ਨਾਲ। ਉਹਨਾਂ ਨੇ ਝੰਡੀ ਕਰਾਉਣ ਕਿ ਚੱਲ ਕਾਕਾ ਆਪੇ ਨਿਕਲ, ਸਾਡੀ ਕੋਈ ਜੰਗ ਨਹੀਂ, ਤੇਰੀ ਜੰਗ ਆ ਤੂੰ ਭੁਗਤ। ਹਾਂ ਉਹ ਹੁਣ ਫਸ ਗਿਆ। ਉੱਤੋਂ ਪੂਰਾ ਇਕਾਨਮੀ ਜਿਹੜਾ ਪੂਰੀ ਉਹ ਵੜ ਗਈ ਆ। ਮਾਰਕੀਟ ਝੂਠ ਬੋਲ ਕੰਟਰੋਲ ਕਰਦਾ ਰਿਹਾ, ਉਹ ਹੁਣ ਕੰਟਰੋਲ ਹੋ ਨਹੀਂ ਰਹੀ। ਹੁਣ ਇਹ ਜਨਾਬ ਕੱਪੜੇ ਫਾੜ ਕੇ ਤੇ ਗਾਣਾ ਮੁੰਡੇ ਕੱਢ ਰਿਹਾ ਵਾ, ਔਰ ਕਹਿ ਰਿਹਾ ਕਿ 48 ਘੰਟਿਆਂ ਦੇ ਵਿੱਚ ਜਿਹੜਾ ਨਾ ਉਹ ਮੈਂ ਕੀ ਕਰਾਂਗਾ। ਕਹਿੰਦੇ ਜੀ ਸਾਰੇ ਜਿੰਨੇ ਬ੍ਰਿਜਿਸ ਨੇ, ਜਿੰਨੇ ਉੱਥੇ ਆਪਣਾ ਬ੍ਰਿਜ ਬਣੇ ਆ, ਪੁੱਲ ਨੇ, ਸਾਰੇ ਮੈਂ ਉਹ ਉਡਾ ਦਿਆਂਗਾ ਸਾਰੇ। ਔਰ ਸਾਰੇ ਐਨਰਜੀ ਸੈਕਟਰ ਜਿਹਨੇ ਜਿੱਥੋਂ ਬਿਜਲੀ ਆ ਰਹੀ ਹੈ, ਸਾਰਾ ਕੁਛ ਇਰਾਨ ਦਾ, ਉਹ ਮੈਂ ਸਾਰੇ ਉਡਾ ਦਿਆਂ। ਹੁਣ ਆਹ ਸੁਣਦੇ ਹੀ ਜਿਹੜੇ ਮਿਡਲ ਈਸਟ ਵਾਲਿਆਂ ਨਾਲ ਉਹਨਾਂ ਦੀ ਪੋਟੀਆਂ ਨਿਕਲਣੀ ਸ਼ੁਰੂ ਹੋ ਗਈਆਂ। ਤੁਸੀਂ ਕਹੋ ਯਾਰ ਆਹ ਕੀ ਗੱਲ ਹੋਈ। ਮੈਂ ਮਤਲਬ ਹੈ ਕਿ ਉਹ ਟਰੰਪ ਧਮਕੀਆਂ ਨਹੀਂ ਦੇਈ ਜਾਂਦਾ ਇਰਾਨ ਨੂੰ ਤੇ ਖੁਸ਼ ਕਰ ਤੇ ਮਿਡਲ ਈਸਟ ਵਾਲਿਆਂ ਨੂੰ ਦੇਈ ਜਾਂਦੀ ਉਹਦੇ ਬਾਰੇ। ਉਹ ਭਾਈ ਸਿੱਧੀ ਤੇਰਾ ਚੀਜ਼ ਹੈ ਨਾ, ਉਹਨਾਂ ਨੂੰ ਪਤਾ ਵਾ ਸਿੱਧੀ ਗੱਲ ਕਿ ਬਈ ਦੇਖੋ ਟਰੰਪ ਜੋ ਉੱਥੇ ਉਡਾਏਗਾ ਇਰਾਨ 'ਚ, ਇਰਾਨ ਉਹ ਉੱਥੇ ਮਿਡਲ ਈਸਟ 'ਚ ਉਡਾ ਦੇਗਾ। ਖਾਸ ਤੌਰ 'ਤੇ ਦੁਬਈ ਦੇ ਪਿੱਛੇ ਤਾਂ ਬਹੁਤ ਪਿਆ ਹੈ। ਹਾਂ ਇੱਧਰ ਉੱਥੇ ਕੁਛ ਹੁੰਦਾ ਉਹ ਫੌਰਨ ਦੇ ਦਰਾਂ ਸ਼ੁਰੂ ਕਰ ਦਿੰਦਾ ਕੰਮ। ਹੁਣ ਉਹਨਾਂ ਦੀ ਖੁਸ਼ ਹੋਈ ਪਈ, ਉਹ ਕਹਿ ਰਿਹਾ ਭਾਈ ਆ ਕੀ ਹੈ ਯਾਰ ਆ ਤੂੰ ਉਹਨਾਂ ਦੇ ਬੰਦ ਕਰੇਗਾ, ਸਾਡੀ ਬੰਦ ਕਰ ਦੇਣਗੇ, ਤੇਰੀ ਮਿਹਰਬਾਨੀ ਯਾਰ। ਉਹ ਹੁਣ ਹੋ ਕੀ ਰਿਹਾ ਸਾਰਾ ਜਿਹੜਾ ਘੁੰਮਣ ਘੇਰੀਆਂ ਪਾਈਆਂ ਹੋਈਆਂ ਇਸ ਕਰਕੇ ਕਿ ਟਰੰਪ ਦੇ ਹੱਥ ਪੈਰ ਫੁੱਲ ਗਏ। ਉਹਨੂੰ ਸਮਝ ਆ ਰਹੀ ਹੈ ਕਿ ਆਹ ਨਾ ਖਤਮ ਹੋਣ ਵਾਲੀ ਜੰਗ ਆ, ਔਰ ਇਸ ਜੰਗ ਦੇ ਵਿੱਚ ਜਿਹੜਾ ਨਾ ਉਹ ਜਿੱਤ ਨਹੀਂ ਸਕਦਾ ਅਮਰੀਕਾ, ਟਰੰਪ ਜਿੱਤ ਨਹੀਂ ਸਕਦਾ। ਇੱਥੋਂ ਬਾਹਰ ਨਿਕਲਣਾ ਵੀ ਬੜਾ ਮੁਸ਼ਕਿਲ ਹੈ ਕਿਉਂਕਿ ਇਰਾਨ ਉਹਦੇ ਨਾਲ ਬੈਠਣ ਵਾਸਤੇ ਵੀ ਤਿਆਰ ਨਹੀਂ ਹੈ। ਜਿਹੜੀਆਂ 15 ਸ਼ਰਾਇਤ ਦਿੱਤੀਆਂ ਸੀਗੀਆਂ ਪਾਕਿਸਤਾਨ ਦੇ ਥਰੂ ਕਿ ਬਈ ਆ ਪਾਕਿਸਤਾਨ ਜਿਹੜਾ ਆ ਇਹਨੇ ਜਾ ਕੇ ਦਿੱਤੀਆਂ ਜੀ, ਆਹ ਦੇਖੋ 15 ਦਿੱਤੀਆਂ ਨੇ ਅਤੇ ਆਹ ਮੰਨ ਲਓ। ਉਹ ਕਹਿੰਦੇ ਇਹਦੇ 'ਚ ਇੱਕ ਵੀ ਨਹੀਂ ਮੰਨਣ ਵਾਲੀ, ਅੱਜ ਚੁੱਕ ਤੇ ਲਾਇਓ ਇਨਕਾਰ ਆ। ਉਹਨੇ ਹੁਣ ਤਮਾਮ ਸਫਾਰਤੀ ਰਾਬਤੇ ਸਾਰੇ ਬੰਦ ਕਰ ਦਿੱਤੇ। ਹੁਣ ਇਹ ਬੁਖਲਾ ਗਿਆ, ਨੂੰ ਸਮਝ ਆ ਰਹੀ ਕਿ ਵੀ ਕੋਈ ਰਾਸਤਾ ਨਹੀਂ ਹੈ, ਕੋਈ ਫੇਸ ਸੇਵਿੰਗ ਨਹੀਂ ਹੈ ਕੁਛ। ਹੁਣ ਇਹ ਧਮਕੀਆਂ ਲਾ ਰਿਹਾ ਧੜਾ ਧੜ, ਔਰ ਇਹ ਕਹਿ ਰਿਹਾ ਕਿ ਸ਼ਾਇਦ ਇਸ ਧਮਕੀਆਂ ਸੁਣ ਕੇ, ਇਸ ਧਮਕੀਆਂ 'ਚ ਆ ਕੇ ਇਰਾਨ ਬੈਠ ਕੇ ਮੇਰੇ ਨਾਲ ਕੋਈ ਡੀਲ ਕਰ ਲਏਗਾ। ਔਰ ਫੋਕਸ ਨਿਊਜ਼ ਵਾਲਾ ਕੋਈ ਬੰਦਾ, ਕੋਈ ਜਰਨਲਿਸਟ ਐਂਕਰ, ਉਹਦੇ ਨਾਲ ਬੈਠ ਕੇ ਕੋਈ ਇੰਟਰਵਿਊ ਦਿੱਤਾ ਉਹਨੇ ਉਹਨੂੰ, ਅਤੇ ਉਹ ਆ ਕੇ ਦੱਸ ਰਿਹਾ ਕਿ ਟਰੰਪ ਕਹਿ ਰਿਹਾ ਕਿ ਜਨਾਬ 24 ਘੰਟਿਆਂ ਦੇ ਵਿੱਚ ਕੋਈ ਨਾ ਕੋਈ ਡੀਲ ਹੋ ਜਾਏਗੀ। ਹਾਂ ਉਹ ਕਹਿੰਦਾ ਮੈਂ ਐਕਸਪੈਕਟ ਕਰ ਰਿਹਾ ਵਾਂ ਕਿ ਆਹ ਜਿਹੜਾ ਬਿਆਨ ਦਿੱਤਾ ਉਹਨੇ ਬਗੈਰਤ ਬੇਸ਼ਰਮ ਨੇ, ਹਾਂ, ਅਤੇ ਉਹ ਐਂਡ ਦੇ ਵਿੱਚ ਜਿਹੜਾ ਨਾ ਤਕਰੀਬਨ ਮਜ਼ਾਕ ਹੀ ਉਡਾਇਆ ਉਹਨੇ ਬਗੈਰਤ ਬੇਸ਼ਰਮ ਲਾਹਨਤੀ ਕਿਰਦਾਰ ਨੇ ਕਿ ਬਈ ਜਿਹੜਾ ਨਾ ਅੱਲਾ ਹਾਮੀ ਨਾਫਿਜ਼ ਨਾਸਿਰ ਹੋਏ ਤੁਹਾਡਾ, ਮਤਲਬ ਤੁਹਾਨੂੰ ਬਿਲਕੁਲ ਖਤਮ ਸ਼ੁੱਧ ਮੈਂ ਕਰ ਦੇਣਾ। ਬਈ ਤੇਰੇ ਇਖਤਿਆਰ 'ਚ ਨਹੀਂ ਆ ਖਤਮ ਸ਼ੁੱਧ ਕਰਨਾ। ਤੇਰਾ ਜਿਹੜਾ ਬੇੜਾ ਗਰਕ ਨਾ ਹੋ ਰਿਹਾ, ਸਾਰੀ ਦੁਨੀਆ ਦੇਖ ਰਹੀ ਹੈ ਤੇਰਾ ਬੇੜਾ ਗਰਕ ਹੋ ਰਿਹਾ, ਔਰ ਹਜੇ ਹੋਰ ਹੋਣਾ ਇਹਦਾ ਬੇੜਾ ਗਰਕ। ਉਹ ਹੁਣ ਜਿਹੜਾ ਉਹਨੂੰ ਕਿਹਾ ਉਹਨੇ ਕਿ ਵੀ ਕੱਲ੍ਹ ਤੱਕ ਜਿਹਨੇ ਡੀਲ ਹੋ ਜਾਏਗੀ, ਹਾਂ, ਅਤੇ ਸਭ ਅਮਨ ਅਮਾਨ ਜੰਗ ਖਤਮ ਕਰਨ ਦੇ ਚੱਕਰ 'ਚ, ਲੇਕਿਨ ਇੱਦਾਂ ਖਤਮ ਹੋਣੀ ਨਹੀਂ ਹੈਗੀ। ਇਹ ਜੰਗ ਜਿਹੜੀਆਂ ਨਾ ਉਹ ਵਧਣੀਆਂ।
ਔਰ ਇਹ ਇੰਨੀ ਕੁ ਵਧਣੀ ਹੈ, ਮੈਨੂੰ ਲੱਗਦਾ ਕਿ ਅਮਰੀਕਾ ਦੀ ਟੁੱਟ ਫੁੱਟ ਜਿਹੜੀ ਹੈ ਨਾ ਉਹ ਸ਼ੁਰੂ ਹੋ ਜਾ, ਕਿਉਂਕਿ ਅਮਰੀਕਾ ਹੁਣ ਇਹ ਬਿਲਕੁਲ ਟਰੰਪ ਜਿਹੜਾ ਨਾ ਉਹਨੇ ਉਹ ਕਰ ਦਿੱਤਾ ਜੋ ਪਾਕਿਸਤਾਨ ਦੇ ਵਿੱਚ ਹਾਫਿਜ਼ ਸਾਹਿਬ ਨੇ ਨਹੀਂ ਕੀਤਾ, ਜੋ ਕਿਸੇ ਨੇ ਅਜੇ ਤੱਕ ਨਹੀਂ ਕੀਤਾ। ਹਾਂ, ਜੋ ਫੀਲਡ ਮਾਰਸ਼ਲ ਨੇ ਕਰ ਦਿੱਤਾ ਨਾ ਪਾਕਿਸਤਾਨ ਦੇ ਵਿੱਚ, ਕਿ ਬੱਖੀਏ ਉਧੇੜ ਕੇ ਰੱਖ ਦਿੱਤੇ ਇਹਨੇ ਪੂਰੇ ਮੁਲਕ ਦੇ, ਉੱਦਾਂ ਹੀ ਟਰੰਪ ਵੀ ਜਿਹੜਾ ਨਾ ਉਹਨੇ ਬੱਖੀਏ ਉਧੇੜ ਕੇ ਰੱਖ ਦਿੱਤੇ ਉਹਨੇ ਅਮਰੀਕਾ ਦੇ, ਉਹਨੇ ਬੇੜਾ ਗਰਕ ਕਰ ਦਿੱਤਾ ਜਿੱਦਾਂ ਮੋਦੀ ਨੇ ਇੰਡੀਆ ਤੇ ਕਰ ਦਿੱਤਾ। ਯਾਰ ਕੀ ਹੋ ਗਿਆ, ਪੂਰੀ ਦੁਨੀਆ ਕਿੱਦਾਂ ਦੇ ਬੰਦੇ ਆ ਗਏ ਯਾਰ, ਸਾਨੂੰ ਸਮਝੋ ਬਾਹਰ ਆ। ਹਾਂ, ਜਿਹੜੇ ਕਿ ਆਪਣੇ ਮੁਲਕਾਂ ਦਾ ਖਾਨਾ ਖਰਾਬ ਔਰ ਬੇੜਾ ਗਰਕ ਕਰੀ ਜਾ ਰਹੇ ਬੈਠ। ਔਰ ਹੋਰ ਖਬਰ ਸੁਣ ਲਓ ਇੱਥੋਂ, ਜਿੰਨਾ ਉਹ ਆਪਣੇ UAE ਵਾਲਿਆਂ ਨੇ ਉਹਨਾਂ ਨੇ ਉਹ ਜਿਹੜੀ ਟੀਮ ਆਪਣੇ ਇੱਥੇ ਹੋ ਰਿਹਾ ਪਾਕਿਸਤਾਨ 'ਚ PSL, ਉਹ ਆਪਣੇ ਜਿਹੜੇ ਉਹਨਾਂ ਦੇ ਖਿਡਾਰੀ ਨੇ ਉਹਨਾਂ ਨੇ ਵੀ ਵਾਪਸ ਬੁਲਾ ਲਏ। ਹਾਂ, ਕਿਉਂ ਵਾਪਸ ਬੁਲਾ ਰਹੇ? ਗੱਲ ਹੁਣ ਭਾਜੀ ਵੱਧ ਗਈ ਆ। ਉਹ ਕਹਿੰਦੇ ਆ ਸਾਡਾ ਅਸੀਂ ਪੈਸੇ ਦਿੱਤੇ ਇਹਨਾਂ ਨੂੰ, ਇੱਕ ਤਾਂ ਹੁਣ ਪੈਸੇ ਵਾਪਸ ਕਰਨ ਦਾ ਟਾਈਮ ਆਇਆ, ਹੁਣ ਸਾਨੂੰ ਤਾਨੇ ਮਿਹਨੇ ਦੇ ਰਹੇ ਹਾਂਜੀ ਕਿ ਤੁਸੀਂ ਵਾਪਸ ਕਿ ਭਾਈ ਸਾਡੇ ਪੈਸੇ ਅਸੀਂ ਵਾਪਸ। ਉਹ ਹੁਣ ਜਿਹੜਾ ਨਾ ਉਹ ਕਹਿ ਰਹੇ ਨੇ ਕਿ ਅਸੀਂ ਤੁਹਾਡੇ ਮੂੰਹ 'ਤੇ ਮਾਰਾਂਗੇ, ਇੱਦਾਂ ਦੀਆਂ ਕੋਈ ਗੱਲਾਂ ਹੋ ਰਹੀਆਂ। ਉਹ ਨਾਰਾਜ਼, ਉਹਨੇ ਕਿਹਾ ਆਪਣੇ ਸਾਡੇ ਖਿਡਾਰੀ ਦਿਓ ਇੱਧਰ ਵਾਪਸ, ਅਸੀਂ ਨਹੀਂ ਖੇਡਣਾ ਤੁਹਾਡੇ ਨਾਲ। ਇਹ ਹੁਣ ਮੇਰਾ ਖਿਆਲ ਕਿ ਲੰਬਾ ਹੀ ਕੰਮ, ਇਹ ਉਹੀ ਹੈ ਜਿਹੜੇ ਗੋਦੀ ਚੜ੍ਹ ਕੇ ਯਕੀਨ ਕਰੋ ਰਜੀਮਾਂ ਚੇਂਜ ਹੋਈਆਂ, ਸਭ ਮਿਲੇ ਹੋਏ ਸੀਗੇ ਵਿੱਚ, ਯਕੀਨ ਕਰੋ ਸਾਰਿਆਂ ਦੀ ਹਲਾਸ਼ੇਰੀ ਸੀਗੀ ਕਿ ਵੀ ਇਹ ਕਰੋ ਰਜੀਮ ਚੇਂਜ, ਇਮਰਾਨ ਖਾਨ ਨੂੰ ਜੇਲ੍ਹ 'ਚ ਪਾਓ, ਉਹ ਭੁਗਤ ਰਿਹਾ। ਯਕੀਨ ਕਰੋ, ਮੇਰਾ ਈਮਾਨ ਹੈ, ਯਕੀਨ ਕਰੋ ਕਿ ਅੱਲਾ ਰੱਬ ਸੋਹਣਾ ਜਿਹੜਾ ਨਾ ਉਹ ਛੱਡਣ ਨਹੀਂ ਲੱਗਾ ਕਿਸੇ। ਉਹ ਜਿਹਨੇ ਵੀ ਬਗੈਰਤੀ ਬੇਸ਼ਰਮੀ ਕੀਤੀ ਨਾ ਇਸ ਮੁਲਕ ਦੇ ਨਾਲ, ਯਕੀਨ ਕਰੋ ਉਹਨੂੰ ਨਿਸ਼ਾਨੇ ਇਬਰਤ ਬਣਾ ਰਿਹਾ ਔਰ ਬਣ ਰਿਹਾ। ਦੇਖੋ ਬਾਜਵਾ ਦੇਖ ਲਓ ਅੱਜ ਕਿੱਥੇ ਆ, ਅੱਜ ਉਹਦਾ ਪਤਾ ਹੀ ਖਬਰ ਆ ਰਹੀ ਹੈ ਕਿ ਪਤਾ ਨਹੀਂ ਉਹ ਟੁਰ ਗਿਆ ਅਗਲੇ ਜਾਣ। ਹਾਂ, ਕੋਈ ਕਹਿ ਰਿਹਾ ਕਿ ਨਹੀਂ ਉਹ ਟੁਰ ਗਿਆ ਰਗਈ ਹੈ, ਲੇਕਿਨ ਹੈ ਸਾਹ ਚੱਲਦੇ ਆ ਜੇ ਇੱਥੇ ਪਿਆ, ਉਹ ਫਾਰਗ ਆ ਬਿਲਕੁਲ। ਹਾਂ, ਅਤੇ ਇੱਦਾਂ ਦੀ ਹਾਲਤ ਜਿਹੜੀ ਹੈ ਨਾ ਉਹ ਇਹ ਸਾਰਿਆਂ ਦੀ ਤਕਰੀਬਨ ਇੱਦਾਂ ਦੀ ਹਾਲਤ ਹੈ। ਦੇਖ ਲਓ ਜਿਹੜਾ ਬਗੈਰਤੀ ਬੇਸ਼ਰਮੀ ਜਿਹਨੇ ਕੀਤੀ ਉਹ ਭੁਗਤੇਗਾ ਇਨਸ਼ਾਅੱਲਾ, ਇਹ ਸਾਡਾ ਈਮਾਨ। ਬਾਕੀ ਆ ਕਿ ਜਨਾਬ ਜਿਹੜਾ ਆਪਣਾ ਪਾਕਿਸਤਾਨ ਦਾ ਬੇੜਾ ਗਰਕ ਹੋ ਰਿਹਾ ਇੱਥੇ, ਇਹ ਬਗੈਰਤੀ ਬੇਸ਼ਰਮੀ ਹੋ ਰਹੀ ਹੈ। ਇਹਦੇ ਵਿੱਚ ਸ਼ਾਮਲ ਜਿਹੜੀ ਜ਼ਰਦਾਰੀ ਪਾਰਟੀ ਆ, ਜ਼ਰਦਾਰੀ ਦੀ ਧੀ ਜਿਹੜੀ ਆ, ਉਹਨੇ ਉੱਠ ਕੇ ਜਨਾ ਸਾਰੇ ਤੋਪਾਂ ਦਾ ਰੁਖ ਉਹਨੇ ਜ਼ਰਦਾਰੀ ਵੱਲ ਕਰ। ਜ਼ਰਦਾਰੀ ਵੀ ਕਹਿੰਦਾ ਹੋਏਗਾ ਯਾਰ ਮੈਂ ਕੀ ਜੰਮ ਲਿਆ। ਬਾਬਾ ਜੀ ਕਹਿੰਦੇ ਹੋ ਸਕਦਾ ਉਹਨੇ ਨਾ ਜੰਮਿਆ ਹੋਏ। ਮੈਂ ਕਿਹਾ ਨਹੀਂ ਬਾਬਾ ਜੀ, ਉਹ ਜੇਲ੍ਹ 'ਚ ਇਜਾਜ਼ਤ ਸੀਗੀ ਬੱਚੇ ਜੰਮਣ ਦੀ, ਜੰਮਦਾ ਗਿਆ। ਹਾਂ, ਅਤੇ ਉਹ ਦੇਖ ਲਓ ਤੁਸੀਂ, ਉਹਦੀ ਧੀ ਜਿਹੜੀ ਉੱਠੀ, ਉਹ ਹੁਣ ਆਪਣਾ ਉਹਨੂੰ ਕਹਿ ਰਹੀ ਹੈ ਕਿ ਜੀ ਆਪਣਾ ਕੋਈ ਗੱਲ ਹੋਈ, ਅਤੇ ਟਵੀਟ ਉਹਨੇ ਕੀਤੀ ਕੋਈ UAE ਦੇ ਹੱਕ ਦੇ ਵਿੱਚ ਕਿ ਬਈ ਇਹ ਫਲਾਣਾ ਢਿਗੜਾ। ਅਤੇ ਉਹ ਕਹਿਣ ਲੱਗੇ, ਕਿਸੇ ਨੇ ਕਿਹਾ ਕਿ ਬਈ ਇਹ ਤੇਰੇ ਪਿਓ ਤੇਰੀਆਂ ਸਾਰੀਆਂ ਜਾਇਦਾਦਾਂ ਉੱਥੇ ਨੇ, ਤੇਰੇ ਪਿਓ ਦੀ ਜ਼ਰਦਾਰੀ ਦੀਆਂ, ਤੇਰੀ ਤਾਰੀਫ ਕਰਨੀ ਬਣਦੀ ਆ, ਤੇਰਾ ਸਾਥ ਦੇਣਾ ਬਣਦਾ ਵਾ। ਹਾਂ, ਨਹੀਂ ਤਾਂ ਜ਼ਬਤ ਜਿਹੜੀਆਂ। ਅਤੇ ਉਹ ਕਹਿਣ ਲੱਗੀ ਕਿ ਮੇਰੇ ਪਿਓ ਦੀ ਤਾਂ ਇੱਕ ਜਾਇਦਾਦ ਉਹੀ ਨਹੀਂ, ਬਿਲਕੁਲ ਉਹ ਯਾਦ ਆ ਗਿਆ कि मेरी अपना पाकिस्तान लंदन तो क्या पाकिस्तान में भी कोई जायदाद नहीं है। तो बाद चो सारे पासे निकलेंगे दुनिया जजीरे निकला है माई दे। तो वो हुण उठ के आके कहती है कि मेरे प्यो का तो बैंक अकाउंट भी नहीं है बाहर किते, ਉਹਦਾ ਸਾਰਾ ਕੁਝ ਪਾਕਿਸਤਾਨ ਦੇ ਵਿੱਚ ਜਿੱਥੇ ਹੈ ਹੋਰ ਕਿਤੇ। ਬਈ ਐਡਾ ਵੱਡਾ ਝੂਠ, ਐਡਾ ਵੱਡਾ ਝੂਠ ਤਾਂ ਕਦੀ ਜ਼ਰਦਾਰੀ ਨੇ ਨਹੀਂ ਬੋਲਿਆ ਜਿਹੜਾ ਉਹਦੀ ਧੀ ਬੋਲ ਗਈ, ਉਹਨੇ ਫਸਵਾਤਾ ਜ਼ਰਦਾਰੀ ਨੂੰ। ਉਹ ਸਾਰੇ ਹੁਣ ਦੁਆਲੇ ਹੋਏ ਉਹਦੇ, ਸਾਰੇ ਹੁਣ ਡਾਕੂਮੈਂਟਰੀਆਂ ਕੱਢ ਲਿਆ ਰਹੇ ਨੇ ਕਿ ਬਈ ਇਹ ਸਰੇ ਮਹਿਲ ਕਿਹਦਾ ਸੀਗਾ, ਬਈ ਇਹ ਦੁਬਈ ਦੇ ਵਿੱਚ ਫਲਾਨੀ ਜਗ੍ਹਾ 'ਤੇ ਸ਼ਾਪਿੰਗ ਮਾਲ ਕਿਹਦੇ ਆ, ਫਲਾਨੀ ਜਗ੍ਹਾ 'ਤੇ ਵਿਲੇ ਕਿਹਦੇ ਨੇ, ਹਿਸਾਬ ਕਿਤਾਬ ਜਿਹੜਾ ਨਾ ਉਹ ਹੁਣ ਵਿਚਾਰੀ ਫਸ ਗਈ। ਉਹ ਇੱਕ ਤਾਂ ਅਜੀਬ ਧੋਲਾ ਜਿਹਾ ਹੈ ਉਹਦਾ ਜ਼ਰਦਾਰੀ ਦਾ, ਉਹਨੇ ਨਾ ਕੱਖ ਦਾ ਪਤਾ ਨਹੀਂ ਇਹਨੂੰ। ਉਹ ਆ ਕੇ ਆਪਣੇ ਪਿਓ ਦੇ ਖਿਲਾਫ ਹੀ ਉਹਨੇ ਸਾਰੀ ਜਿਹੜੀ ਨਾ ਆਵਾਮ ਉੱਧਰ ਕਰ ਦਿੱਤੀ। ਉਹ ਜ਼ਰਦਾਰੀ ਮੈਂ ਜਾ ਕੇ ਹੱਥ ਜੋੜਦਾ ਨਾ, ਤੇਰੀ ਮਿਹਰਬਾਨੀ ਹੈ, ਤੂੰ ਮੇਰੇ ਹੱਕ 'ਚ ਨਾ ਬੋਲਿਆ ਕਰ ਮੇਰਾ ਪੁੱਤਰ, ਤੂੰ ਮੇਰੀ ਵਜਵਾ ਦਿੰਦੀ ਆ ਫੜ ਕੇ। ਸਾਰੇ ਸਾਸੇ ਬਾਹਰ ਆਏ ਨੇ, ਉਹ ਬਾਹਰ ਆਏ ਪਏ।